अस्सलाम वालेकुम नाजरीन, मैं हाँ सरदार कमाल तो तुसी देख रहे हो सरदार कमाल ऑफिशियल चैनल। असी बड़े बड़े खूबसूरत फनकारां नाल तुहाडी मुलाकात करवा रहे हैं। अज दे जिहड़े मेरे मेहमान ने दिल दे बहुत खूबसूरत, नीयत दे बहुत खूबसूरत, उन्हां दे बारे सिर्फ मैं इन्ना कहांगा, काला है रंग मेरा फरिश्तों की भूल से, वो तिल बना रहे थे स्याही बिखर गई। तो आओ तुहाडी मुलाकात करवाने हैं जनाब लकी डियर। अस्सलाम वालेकुम लकी डियर साहेब। जी वालेकुम सलाम सरदार कमाल साहेब। सर मैं- और प्यारे हो तबीयतां सेहतां ठीक ने? मैं बहुत मशहूर हाँ लकी डियर साहब, तुसी अपने बड़े कीमती वक्त चो कम वक्त दिता और तशरीफ लियाए। नहीं नहीं ऐसी कोई गल नहीं, तुसी बुलाया मैं असीं आ गए हैं बाद चो। साडे आखे नहीं आना तो किहदे आखे आना है? वो गल करना नहीं। बड़ी मेहरबानी। अज तुहाडे नाल दिल दीयां गल्लां होणगीਆਂ और सच्चियां सच्चियां गल्लां होणगीਆਂ। मुलाकात तुहाडे नाल होई है। अज तेरे नाल रज के करांगी गल्लां दिल वालियां वे तेनू हाँ। जुल्फां दे विच कज के करांगी गल्लां दिल वालियां। वाह जी, दिल वाली गल्लां होणीਆਂ चाहिए। ਅੱਜ ਜੀ ਦਿਲ ਵਾਲੀਆਂ ਗੱਲਾਂ ਹੋਣਗੀਆਂ ਇਨਸ਼ਾਅੱਲਾ ਤਾਲਾ। ਵੀ ਆ ਕਿਹੜੀ ਕਹਿੰਦਾ ਬੇਬਨ ਸਫਾ ਮੌਤ ਆਣ ਖੜੀ, ਬਾਹਰ ਨਿਕਲ ਹਾਂ ਰੂਹਾਂ ਤਿਆਰੀਆਂ ਨੇ, ਇੱਥੇ ਔਲੀਆ ਅੰਬੀਆ ਵੀ ਲੱਦ ਗਏ ਨੇ ਜਿਨ੍ਹਾਂ ਖੜਿਆਂ ਰਾਤਾਂ ਗੁਜ਼ਾਰੀਆਂ ਨੇ। ਵਾਹ ਵਾਹ। ਹਜ਼ਰਤ ਇਮਾਮ ਹੁਸੈਨ ਵੀ ਸ਼ਹੀਦ ਹੋ ਗਏ ਜਿਨ੍ਹਾਂ ਦੀਆਂ ਦੋ ਜਹਾਨੀ ਸਰਦਾਰੀਆਂ ਨੇ, ਔਰ ਜਿਨ੍ਹਾਂ ਪੀਰ ਫਕੀਰ ਵੱਲ ਕੰਡ ਕੀਤੀ ਉਹਨਾਂ ਜਿੱਤੀਆਂ ਵੀ ਬਾਜ਼ੀਆਂ ਹਾਰੀਆਂ ਨੇ। ਵਾਹ ਵਾਹ। ਸਭ ਤੋਂ ਪਹਿਲਾਂ ਲੱਕੀ ਡੀਅਰ ਦਾ ਸਲਾਮ ਕਬੂਲ ਹੋਵੇ। ਭਾਵੇਂ ਸਰਦਾਰ ਸਾਹਿਬ ਅੱਲਾ ਇਹਨਾਂ ਨੂੰ ਜ਼ਿੰਦਗੀ ਤੰਦਰੁਸਤੀ ਦੇਵੇ। ਇਹਨਾਂ ਨੇ ਸਾਨੂੰ ਸੱਦਿਆ, ਇਹਨਾਂ ਦੇ ਪਿਆਰ ਵਾਸਤੇ ਮੁਹੱਬਤ ਵਾਸਤੇ ਤੁਹਾਡੀ ਖਿਦਮਤ ਵਿੱਚ ਸ਼ਰੀਫ ਲਿਆਇਆ ਜੀ ਸਰਦਾਰ ਸਾਹਿਬ। लकी डियर साहब, मेरी तुहाडी पहली मुलाकात मैनूं जो तक याद है एक किसी फंक्शन ते हुई सी। ਹਾਂਜੀ ਫੰਕਸ਼ਨ ਤੇ ਹੋਈ ਸੀ, ਮੈਂ ਉੱਥੇ ਵਨ ਮੈਨ ਸ਼ੋਅ ਕਰਦਾ वन ਸਾਂ। मैन शो कर रहे सो तो मैनूं बड़े अच्छे लगे सो तो मैं तुहानूं फिर कहा सी लकी डियर साहब, अगर तुहानूं मैं कहां थिएटर ते आ जाओ ड्रामा करो तो तुसीं कहा जी मैं आ जाऊँगा। फिर तुसीं मेरे नाल पहला ड्रामा तमसील थिएटर च कीता सी, आईना एक चेहरे दो। ਮੈਨੂੰ ਬਿਲਕੁਲ ਯਾਦ ਹੈ, ਮੈਨੂੰ ਉਹ ਵੀ ਯਾਦ ਹੈ ਕਿ ਤੁਸੀਂ ਫੰਕਸ਼ਨ ਦੇ ਉੱਤੇ ਮੈਨੂੰ 100 ਰੁਪਈਆ ਨਜ਼ਰ ਵੀ ਦਿੱਤੀ ਸੀ ਵੀ। अच्छा जी, थोड़ी सी। ਨਹੀਂ ਨਹੀਂ ਮੇਰੇ ਲਈ 1.25 ਲੱਖ ਸੀ ਉਹ। अच्छा जी, ਹਾਂਜੀ ਮੈਨੂੰ ਨਜ਼ਰ ਕੌਣ ਦੇ ਰਿਹਾ, ਮੈਂ ਤੇ ਇਹ ਖੁਸ਼ ਹਾਂ ਵੀ। ਬੜੀ ਮੁਹੱਬਤ। ਲਕੀ ਡੀਅਰ ਸਾਹਿਬ, ਮੈਨੂੰ ਤੁਹਾਡੇ ਨਾ ਕੋਈ ਇਸ ਸਫ਼ਰ ਦਾ ਐਡਾ ਅੰਦਾਜ਼ਾ ਨਹੀਂ ਹੈਗਾ ਜੀ ਜੀ। ਕਿ ਤੁਸੀਂ ਕਿਤਨੀ ਮਿਹਨਤ ਕੀਤੀ ਔਰ ਕਿਤਨੀ ਸਟਰਗਲ ਕੀਤੀ, ਤੁਸੀਂ ਇਸ ਮੰਜ਼ਿਲ ਤੱਕ ਆਏ। ਮਾਸ਼ਾਅੱਲਾ ਅੱਜ ਤੁਸੀਂ ਸਾਡੇ ਪਾਕਿਸਤਾਨ ਦੇ ਸਟਾਰ ਹੋ, ਪੂਰੀ ਦੁਨੀਆ ਤੇ ਜਾਣੇ ਔਰ ਪਹਿਚਾਣੇ ਜਾਂਦੇ ਹੋ। ਲੱਕੀ ਡੀਅਰ ਸਾਹਿਬ, ਹਰ ਡਰਾਮੇ ਦੀ ਜ਼ਰੂਰਤ ਨੇ। ਤੇ ਲੱਕੀ ਸਾਹਿਬ, ਇਹ ਕਿਸ ਤਰ੍ਹਾਂ ਤੁਹਾਨੂੰ ਇਹ ਸ਼ੌਕ ਪਿਆ ਤੇ ਕਿਸ ਤਰ੍ਹਾਂ ਤੁਸੀਂ ਇਸ ਫੀਲਡ 'ਚ ਆਏ? ਇਹ ਕਿਸ ਤਰ੍ਹਾਂ ਮਤਲਬ ਕਿਵੇਂ? मैं सरदार साहब ਇਹੋ कहना है, मेरी ज़िंदगी सवारी मुझको गले लगा के बैठा दिया फलक पे मुझे खाक से उठा के। ਵਾਹ। ਇਹ ਮੇਰੇ ਮੌਲਾ ਦਾ ਕੋਈ ਕਰਮ ਹੋਇਆ ਹੈ। ਇਹ ਮੇਰੇ 'ਚ ਇਹ ਕੋਈ ਵਡਿਆਈ ਨਹੀਂ ਕਿ ਮੈਂ ਸਟਰਗਲ ਕੀਤੀ ਹੈ ਜਾਂ ਇਹ ਕੀਤਾ, ਕੁਛ ਨਹੀਂ ਕੀਤਾ ਵੀ, ਇਹ ਉਹਦਾ ਕਰਮ ਹੋਇਆ ਕੋਈ, ਸਮਝਿਓ। ਤੇ ਸਟਰਗਲ ਦੌਰ ਦੇ ਵਿੱਚ ਬੜੀਆਂ ਬੜੀਆਂ ਸਾਨੂੰ ਜਾਣੀ ਕਿ ਪੀਆਂ ਵੀ ਆਈਆਂ, ਭੁੱਖੇ ਵੀ ਰਹੇ, ਨੰਗੇ ਵੀ ਰਹੇ, ਪਤਾ ਨਹੀਂ ਕੀ ਕੀ ਕਰਨਾ ਪਿਆ ਵੀ। ਜਦੋਂ ਤੁਸੀਂ ਮੈਨੂੰ ਪਹਿਲਾ ਡਰਾਮਾ ਮੈਂ ਕੀਤਾ ਨਾ ਜਿਹੜਾ ਅਲ ਹਮਰਾ ਦੇ ਵਿੱਚ ਅਣਜਾਣੇ ਲੋਕ। ਅੱਛਾ, ਇਹ ਤੁਹਾਡਾ ਪਹਿਲਾ ਡਰਾਮਾ ਸੀ ਅਣਜਾਣੇ ਲੋਕ ਹਮਰਾ 'ਚ? ਅਲ ਹਮਰਾ ਆਰਟ ਇਹ ਕਾਉਂਸਲ। ਕਿਹਨਾਂ ਨੇ ਕਰਵਾਇਆ ਤੁਹਾਡੇ ਕੋਲੋਂ? ਇਹ ਐਮ ਜੇ ਰਾਣਾ ਸਾਹਿਬ ਇਹਦੇ ਡਾਇਰੈਕਟਰ ਸਨ। ਵਾਹ ਵਾਹ। ਠੀਕ ਹੈ ਜੀ। ਐਮ ਜੇ ਰਾਣਾ ਸਖੀ ਸਾਹਿਬ। ਸਰਵਰ ਸਾਹਿਬ ਇਹਦੇ ਪ੍ਰੋਡਿਊਸਰ ਸਨ। ਅੱਛਾ ਜੀ। ਠੀਕ ਹੈ ਜੀ। ਤੇ ਉਹ ਮੈਨੂੰ ਜਿਹੜਾ ਡਰਾਮਾ ਪਹਿਲਾ ਸੀ ਨਾ, ਮਾਨੂਲਾ ਸਾਹਿਬ ਦੇ ਨਾਲ ਮੇਰੀ ਐਂਟਰੀ ਸੀ, ਅਣਜਾਣੇ ਲੋਕ। ਐਮ ਜੇ ਰਾਣਾ ਸਾਹਿਬ ਦੇ ਬਾਰੇ ਥੋੜੀ ਗੱਲ ਕਰ ਲਈਏ। ਹਾਂਜੀ। ਐਮ ਜੇ ਰਾਣਾ ਸਾਹਿਬ ਸਾਡੇ ਪਾਕਿਸਤਾਨ ਦੇ ਫਿਲਮ ਦੇ ਉਹ ਡਾਇਰੈਕਟਰ ਨੇ ਕਿ ਜਿਨ੍ਹਾਂ ਨੇ ਇੱਕ ਫਿਲਮ ਬਣਾਈ ਯੱਕੇ ਵਾਲੀ। ਯੱਕੇ ਵਾਲੀ। ਯੱਕੇ ਵਾਲੀ ਦੀ ਫਿਲਮ ਦੀ ਕਮਾਈ ਤੋਂ ਫਿਰ ਬਾਰੀ ਸਟੂਡੀਓ ਬਣਿਆ, ਬਾਰੀ ਸਟੂਡੀਓ। ਜਿਹਦੇ ਰਾਈਟਰ ਸ਼ੇਖ ਇਕਬਾਲ ਸਾਹਿਬ ਸਨ। ਉਹਦੇ ਹਦਾਇਤਕਾਰ ਜਿਹੜੇ ਸਨ ਸਾਡੇ ਪਾਕਿਸਤਾਨ ਦੇ ਬੜੇ ਨਾਮਵਰ ਡਾਇਰੈਕਟਰ ਐਮ ਜੇ ਰਾਣਾ ਸਾਹਿਬ ਸਨ। MJ ਰਾਣਾ ਔਰ ਇਹ ਬੜੇ ਲੱਕੀ ਲੋਕ ਨੇ, ਸੱਚੀ ਮੁੱਚੀ ਲੱਕੀ ਨੇ ਕਿ ਇਹਨਾਂ ਦਾ ਪਹਿਲਾ ਡਰਾਮਾ ਹੀ ਉਹਨਾਂ ਦੀ ਡਾਇਰੈਕਸ਼ਨ 'ਚ ਹੋਇਆ। ਮੈਂ ਨਾ ਜੀ ਕਿਆ ਬਾਤ ਹੈ ਜੀ। ਪਹਿਲਾ ਡਰਾਮਾ ਫਿਰ ਅਣਜਾਣੇ ਲੋਕ ਕਰਕੇ ਨਾ, ਅੱਛਾ। ਤੇ ਬਾਹਰ ਮੇਰੀ ਖੋਤੀ ਰੇੜੀ ਵੀ ਬੱਦੀ ਸੀ, ਮੈਂ ਖੋਤੀ ਰੇੜੀ ਵੀ ਪਾਉਂਦਾ ਸਾਂ। ਉਹਦੇ ਜਾਣੀ ਕਿ ਮੇਰੇ ਵਸਾਇਲ ਇਸ ਤਰ੍ਹਾਂ ਦੇ ਸੀ। ਯਾਨੀ ਕਿ ਤੁਸੀਂ ਉਦੋਂ ਖੋਤੀ ਰੇੜੀ ਚਲਾਉਂਦੇ ਸੋ ਹਾਂਜੀ। ਤੇ ਖੋਤੀ ਰੇੜੀ ਬਾਹਰ ਬੰਨੀ ਤੇ ਅੰਦਰ ਡਰਾਮਾ ਕਰ ਰਹੇ ਹੋ? ਮੈਂ ਡਰਾਮਾ ਕਰ ਰਿਹਾ ਤੇ ਜਾਂ ਰਿਹਰਸਲ ਕਰ ਰਿਹਾ ਵਾਂ। ਵਾਹ। ਇਹ ਹੁੰਦਾ ਹਿਸਾਬ। ਤੇ ਜਾਣੀ ਕਿ ਉਹ ਫਿਰ ਉਸ ਦੌਰ ਦੇ ਵਿੱਚ ਮੇਰੀ ਰੇਹੜੀ ਦੇ ਪਿੱਛੇ ਵੀ ਲਿਖਿਆ ਹੁੰਦਾ ਸੀ, ਕੋਈ ਵਗਦੀ ਨਹਿਰ ਹੋਵੇ ਕਰੋ ਦੁਆ ਸਾਰੇ ਲੱਕੀ ਡੀਅਰ ਦੀ ਖੈਰ ਹੋਵੇ। ਅੱਛਾ ਜੀ। ਹਾਂਜੀ। ਨਹੀਂ, ਮੈਂ ਇਹ ਪੁੱਛਣਾ ਚਾਹ ਰਿਹਾ ਕਿ ਇੱਥੋਂ ਤੱਕ ਤੁਸੀਂ ਪਹੁੰਚੇ ਕਿਵੇਂ, ਕਿ ਤੁਹਾਨੂੰ ਲੈ ਕੇ ਕੌਣ ਆਇਆ ਉੱਥੋਂ ਤੱਕ ਅਣਜਾਣੇ ਲੋਕ ਤੱਕ? ਸਖੀ ਸਰਵਰ ਸਾਹਿਬ ਪ੍ਰੋਡਿਊਸਰ ਸਨ, ਮਗਰ ਤੁਹਾਨੂੰ ਬੰਦਾ ਕਿਹੜਾ ਮਿਲਿਆ ਜਿਹੜਾ? ਸਖੀ ਸਰਵਰ ਦਾ ਇੱਕ ਪਾਰਟਨਰ ਸੀਗਾ, ਅੱਛਾ ਜੀ। ਉਹਦਾ ਨਾਂ ਸੀ ਦੀਲ ਸਾਹਿਬ। ਅੱਛਾ ਜੀ। ਯਾਨੀ ਕਿ ਉਹ ਮੇਰੇ ਕੋਲ ਦੋਸਤ ਸਨ, ਜਿੱਥੇ ਮੈਂ ਖੋਤੀ ਰੇੜੀ ਤੇ ਫੇਰਾ ਲੈ ਕੇ ਜਾਂਦਾ ਸਾਂ। ਅੱਛਾ ਅੱਛਾ। ਉਹਨਾਂ ਦੇ ਕੋਈ ਦੋਸਤ ਕਹਿੰਦੇ ਤੈਨੂੰ ਡਰਾਮਾ ਜਾਣੀ ਕਿ ਮੇਰੇ ਦੋਸਤ ਦਾ ਲੱਗਾ ਵੇ, ਤੇ ਉਹਦਾ ਜਾਣੀ ਕਿ ਮੈਂ ਜਾਣੀ ਕਿ ਉਹਨਾਂ ਨਾਲ ਗੱਲ ਕੀਤੀ ਹੈ ਤੇ ਤੂੰ ਉੱਥੇ ਚਲਾ ਜਾ। ਠੀਕ ਹੈ। ਮੈਂ ਆਲ ਹਮਰਾ ਫਿਰ ਮੈਂ 3 ਦਿਨ ਘੁੰਮਦਾ ਰਿਹਾ, ਮੈਨੂੰ ਆਲ ਹਮਰਾ ਦਾ ਨਹੀਂ ਪਤਾ ਲੱਗਣ ਡਿਆ ਵੀ ਕਿੱਥੇ ਹੈ। ਵਾਹ। ਹੈ ਜੀ। ਅੱਛਾ ਜੀ। ਤੇ ਮੈਂ ਐਵੇਂ ਫਿਰ ਤੁਰ ਕੇ ਫਿਰ ਮੈਂ ਚਲਾ ਜਾਣਾ, ਕਹਿੰਦਾ ਯਾਰ ਤੂੰ ਤੇਰੀ ਗੱਲ ਕੀਤੀ ਹੈ ਤੇ ਤੂੰ ਜਾਂਦਾ ਕਿਉਂ ਨਹੀਂ? ਉਹ ਫਿਰ ਮੈਂ ਤੀਸਰੇ ਦਿਨ ਜਿਸ ਵੇਲੇ ਮੈਂ ਗਿਆ ਵਾਂ, ਐਮ ਜੇ ਰਾਣਾ ਸਾਹਿਬ ਅੱਲਾ ਬਖਸ਼ੇ, ਉਹਨਾਂ ਨੂੰ ਕਹਿੰਦਾ ਵੀ ਇੱਥੇ ਖਲੋ ਕੇ ਤੂੰ ਐਂਟਰੀ ਵੇਖਣੀ ਇਸ ਬੰਦੇ ਦੀ। ਅੱਛਾ ਜੀ। ਉਹ ਮਜੀਦ ਲੋਟਾ ਸਾਹਿਬ ਸਨ ਅੱਗੇ। ਅੱਛਾ। ਉਹਨਾਂ ਦੀ ਮੈਂ ਐਂਟਰੀ ਜਾਣੀ ਕਿ ਪਿਕ ਕਰਨਾ ਅੰਨੇ ਬਣੇ ਸੀ। ਅੱਖੀਆਂ ਵਾਲਿਓ
ਭਾਈਓ ਗੋਰਾ ਪਿੰਡਾ ਉਦਾਸ ਪਿਆਰ ਮੰਗੇ ਅੰਨੀ ਮੇਰੀ ਨੂੰ ਸਹੀ ਕਰ ਦੇ ਇਹੋ ਕਰਾਂ ਪੁਕਾਰ ਪਿਆਰ ਮੰਗੇ ਹਾੜਾ ਜੀ ਪਿਆਰ ਤੂੰ ਅੰਨੇ ਦਾ ਮੈਂ ਰੋਲ ਕੀਤਾ ਸੀਗਾ ਵੀ। ਅੱਛਾ ਜੀ, ਹਾਂਜੀ ਵਾਹ। ਤੇ ਉਸ ਤੋਂ ਬਾਅਦ ਫਿਰ ਯਾਨੀ ਕਿ ਫਿਰ ਸਟਰਗਲ ਸ਼ੁਰੂ ਹੋ ਗਈ ਵੀ, ਕਰਦੇ ਰਹੇ ਵੀ, ਡਰਾਮੇ ਵੀ ਕਰਦੇ ਰਹੇ ਵੀ, ਤੇ ਪੈਸਾ ਮੈਨੂੰ ਕਿਸੇ ਨੇ ਨਹੀਂ ਦੇਣਾ, ਪੈਸਾ ਮੈਨੂੰ ਕਿਸੇ ਨੇ ਦਿੱਤਾ। ਉਹ ਇੱਕ ਦੌਰ ਦੇ ਵਿੱਚ ਯਾਨੀ ਕਿ ਸਖੀ ਸਰਵਰ ਮੇਰੀ ਜੇਬ ਦੇ ਵਿੱਚ 3000 ਰੁਪਈਆ ਪਾ ਰਹੇ ਤੇ ਮੈਂ ਉਹਨੂੰ ਕਹਿਣ ਡਿਆ ਨਹੀਂ ਮੈਨੂੰ ਨਾ ਤਾਂ ਰੱਬ ਦਾ ਵਾਸਤਾ ਕੰਮ ਦਿਓ ਮੈਨੂੰ। ਯਾਨੀ ਕਿ ਇੰਨਾ ਮੈਨੂੰ ਇਸ਼ਕ ਸੀ ਕੰਮ ਦੇ ਨਾਲ ਵੀ, ਮੇਰੇ ਅੰਦਰ ਕੁੱਟ-ਕੁੱਟ ਕੇ ਭਰਿਆ ਸੀਗਾ ਵੀ। ਨਹੀਂ ਤਾਂ ਲੱਗਦਾ ਸੀ ਜਿਹੜੇ ਪਹਿਲੇ ਤੁਹਾਨੂੰ ਪੈਸੇ ਮਿਲੇ ਜ਼ਿੰਦਗੀ ਪਹਿਲੀ ਪੇਮੈਂਟ ਉਹ ਤੁਹਾਨੂੰ ਯਾਦ ਕਿੰਨੀ ਸੀ? 3000 ਰੁਪਈਆ ਮੈਨੂੰ ਸਖੀ ਸਾਹਿਬ ਨੇ ਦਿੱਤਾ ਸੀ ਪਹਿਲੇ। ਤੇ ਹੁਣ ਵੀ 3 ਹੀ ਦੇ ਰਹੇ ਨੇ ਕਿ ਵਧਾਏ ਨੇ ਉਹਨਾਂ ਨੇ? 3 ਹੀ ਦੇ ਰਹੇ ਨੇ। ਖੁਦਾ ਦਾ ਵਾਸਤਾ ਸਹੀ ਸਾਹਿਬ ਕੋਈ ਤਰਸ ਖਾਓ, ਹੁਣ ਤੇ ਲੱਕੀ ਡੀਰ ਸਾਹਿਬ ਦੇ ਪੈਸੇ ਵਧਾਓ ਹੈ ਜੀ। ਨਹੀਂ 3 ਹੀ ਦੇ ਰਹੇ ਨੇ। ਸਹੀ ਸਰ ਬੜਾ ਪਿਆਰ ਕਰਦੇ ਨੇ ਨਹੀਂ ਬੜਾ ਪਿਆਰ ਕਰਦੇ ਨੇ ਜੀ। ਮੈਂ ਕਹਿੰਦਾ ਕਿ ਅੱਲਾਹ ਤੋਂ ਬਾਅਦ ਵੇਖ ਨਾ ਕਈ ਵੈਲ ਵਿਸ਼ਨ ਹੁੰਦੇ ਨੇ ਭਾਜੀ, ਕੋਈ ਵਸੀਲੇ ਹੁੰਦੇ ਨੇ ਅੱਲਾਹ ਤਾਲਾ ਨੇ, ਹੈ ਜੀ। ਇਹ ਲੋਕ ਮੇਰੇ ਵਸੀਲੇ ਨੇ, ਤੁਸੀਂ ਮੇਰੇ ਵਸੀਲੇ ਹੋ। ਅੱਲਾਹ ਨੇ ਬਣਾਇਆ ਕਿ ਮੈਂ ਇੱਥੋਂ ਤੱਕ ਪਹੁੰਚਿਆ, ਕੋਈ ਅੱਲਾਹ ਤਾਲਾ ਦਾ ਘੱਤਿਆ ਹੀ ਹੈ ਤੇ ਫਿਰ ਇੱਥੋਂ ਤੱਕ ਆਇਆ ਮੈਂ। ਇਹ ਕੋਈ ਵਸੀਲੇ ਬਣ ਜਾਂਦੇ ਨੇ ਵੀ ਇਹ ਬਾਂਹ ਫੜ ਕੇ ਲੈ ਗਿਆ, ਇੱਧਰ ਨੂੰ ਲੈ ਗਿਆ, ਤੁਸੀਂ ਮੈਨੂੰ ਥੋੜੇ ਕਰਾਏ ਨੇ, ਮੈਨੂੰ ਨਹੀਂ ਪਤਾ ਵੀ ਤੁਸੀਂ ਕਿੰਨੇ ਮੈਨੂੰ ਡਰਾਮੇ ਕਰਾਏ। ਅੱਛਾ, ਨਹੀਂ ਤੁਹਾਡੀ ਫੈਮਿਲੀ 'ਚ ਮੁਖਾਲਫਤ ਨਹੀਂ ਕਿਸੇ ਨੇ ਕੀਤੀ? ਕਿ ਮੁਖਾਲਫਤ ਤੇ ਮੇਰਾ ਮਾਂ ਪਿਓ ਤੇ ਡੱਕਦਾ ਹੁੰਦਾ ਸੀ ਕੰਮ ਦੇ ਵਿੱਚੋਂ, ਯਾਨੀ ਕਿ ਬੜੀ ਮੁਖਾਲਫਤ ਹੁੰਦੀ ਸੀ ਮੇਰੇ ਨਾਲ। ਅੱਛਾ, ਕਿ ਤੂੰ ਇਹ ਕਿਹੜਾ ਕੰਮ ਕੰਜਰਾਂ ਵਾਲਾ ਸ਼ੁਰੂ ਕਰ ਲਿਆ, ਗੱਲ ਕਰਨੀ ਸਾਡਾ ਨੱਕ ਵਢਾਉਣਾ ਹੀ ਹੈ, ਸਾਡਾ ਬਰਾਦਰੀ 'ਚ ਘਾਟਾ ਕਰਾਉਣਾ, ਕਿਸੇ ਨੇ ਸਾਕ ਨਹੀਂ ਦੇਣਾ ਵੀ। ਅੱਛਾ ਜੀ, ਇਹ ਕੀ ਕਰਨ ਡਿਆ? ਵੇਖੋ ਉਹਨਾਂ ਨੂੰ ਕਹਿੰਦੇ ਸਾਕ ਨਹੀਂ ਦੇਣਾ, ਤੇ ਜਿੱਥੋਂ ਤੱਕ ਪਤਾ ਲੱਗਿਆ ਕਿ ਮਾਸ਼ਾਅੱਲਾ ਇੱਥੇ ਚੰਗੇ ਭਲੇ ਰੋਲਣ ਡੇ ਨੇ ਸ਼ਕਲਾਂ ਸੂਰਤਾਂ ਵਾਲੇ, ਤੇ ਤੁਸੀਂ 3 ਵਿਆਹ ਕੜਕਾਈ ਬੈਠੇ ਹੋ। ਹਾਂਜੀ, ਮੈਂ 3 ਘਰ ਬੈਠਾ ਜੀ। 3 ਸ਼ਾਦੀਆਂ? ਹਾਂਜੀ 3 ਸ਼ਾਦੀਆਂ ਮੇਰੀਆਂ। ਅੱਛਾ ਜੀ, ਹਾਂਜੀ। ਤੇ 3 ਭਾਬੀਆਂ ਕੋਲ ਨੇ ਜਾਂ? ਨਹੀਂ ਜੀ ਨਹੀਂ, 3 ਨਹੀਂ, ਇੱਕ ਏ। ਹੁਣ ਇੱਕ ਇਸ ਵੇਲੇ ਹੁਣ ਮੇਰੇ ਕੋਲ ਇੱਕ ਏ ਤੇ 2 ਜਿਹੜੀਆਂ ਫੌਤ ਹੋ ਚੁੱਕੀਆਂ ਨੇ। ਅੱਛਾ, ਤੇ ਬੱਚੇ ਮਾਸ਼ਾਅੱਲਾ ਕਿੰਨੇ ਜੀ? ਬੱਚੇ 4 ਨੇ। ਅੱਛਾ ਜੀ, 2 ਪਹਿਲੇ ਨੇ। ਅੱਛਾ ਜੀ, ਤੇ 2 ਹੁਣ ਜੋ। ਅੱਛਾ, ਤੇ ਜਵਾਨ ਬੱਚੇ ਸ਼ਾਦੀशुदा? ਹਾਂਜੀ ਸ਼ਾਦੀशुदा ਮੇਰੇ ਬੱਚੇ ਨੇ, ਬੇਟੀ ਵੀ ਬੇਟਾ ਵੀ ਸ਼ਾਦੀशुदा ਨੇ। ਮੈਂ ਨਾਨਾ ਵੀ ਹਾਂ ਤੇ ਦਾਦਾ ਵੀ ਹਾਂ। ਤੇ ਬੱਚਿਆਂ ਤੋਂ ਕਿਸੇ ਨੂੰ ਸ਼ੌਕ ਨਹੀਂ ਆਇਆ ਕਿ ਅਸੀਂ ਚੱਲੀਏ ਪਿੱਛੇ? ਨਹੀਂ ਸਰਦਾਰ ਸਾਹਿਬ, ਬੱਚਿਆਂ ਨੂੰ ਹਾਲੀ ਸ਼ੌਕ ਨਹੀਂ ਆਇਆ ਵੀ। ਅਗਲੇ ਪੋਚੋ ਵੇਖੋ ਜੀ, ਅੱਲਾ ਨੇ ਇਹ ਵੀ ਅੱਲਾ ਦੇ ਕਰਮ ਦੀ ਗੱਲ ਹੈ ਨਾ। ਬੇਸ਼ੱਕ। ਦੇਖੋ ਜੀ, ਮੈਨੂੰ ਉਹ ਤਾਰਕ ਜੀ ਸਾਹਿਬ ਦੀ ਬੜੀ ਅੱਛੀ ਗੱਲ ਕੀਤੀ। ਉਹ ਕਹਿੰਦੇ ਮਿਹਨਤ ਤੁਹਾਡੀ ਬੜੀ ਹੈ, ਤੁਸੀਂ ਕਿੱਥੋਂ ਸਾਈ ਵਾਲੋਂ ਆਏ, ਇੱਥੋਂ ਆਏ। ਉਹਨੇ ਕਿਹਾ ਕੋਈ ਨਹੀਂ, ਇਹ ਰੱਬ ਦੇ ਕਰਮ ਦੀ ਬਾਤ ਹੈ। ਬੇਸ਼ੱਕ। ਅਗਰ ਜੇ ਮਿਹਨਤ ਕਰਦਾ ਤਾਂ ਗੁੰਗਾ ਸਹੀ ਨਾ ਹੋ ਜਾਂਦਾ। ਹਾਏ ਹਾਏ ਵਾਹ। ਹੈ ਅਗਰ ਜੇ ਮਿਹਨਤ ਕਰਦਾ ਤੇ ਗੁੰਗਾ ਸਹੀ ਨਾ ਹੋ ਜਾਂਦਾ। ਇਹ ਮਿਹਨਤ ਮੂਨਤ ਨਹੀਂ, ਉਹਦਾ ਕਰਮ ਹੈ ਵੀ, ਉਹਦੀ ਰਹਿਮਤ ਹੈ। ਉਹਦੇ ਕਰਮ ਤੋਂ ਬਗੈਰ ਕੁਝ ਨਹੀਂ ਹੁੰਦਾ ਜੀ। ਹੈ ਜੀ, ਤੁਸੀਂ ਕਿੰਨਾ ਜਾਣੀ ਕਿ ਕਿੱਥੋਂ ਆਏ, ਕਿੱਥੇ, ਤੁਹਾਨੂੰ ਕੀ ਪਤਾ ਵੇ ਕੀ ਅਸੀਂ ਹੁੰਦਾ ਰਿਹਾ ਤੁਹਾਡੇ ਨਾਲ, ਸਾਨੂੰ ਤਾਂ ਨਹੀਂ ਨਾ ਪਤਾ ਵੇ। ਇਹਦੇ ਤੁਹਾਨੂੰ ਪਤਾ ਨਹੀਂ ਜਿਨ੍ਹਾਂ ਨਾਲ ਬੀਤੀ ਹੈ ਵੀ। ਅੱਛਾ, ਨਹੀਂ ਮੈਂ ਪੁੱਛਣਾ ਚਾਹ ਰਿਹਾ ਸੀ ਕਿ ਮਤਲਬ ਤੁਸੀਂ ਡਾਂਸਰ ਵੀ ਬੜੇ ਪਰਫੈਕਟ ਹੋ। ਮੈਂ ਡਾਂਸਰ ਮਤਲਬ ਕਿਸ ਤਰ੍ਹਾਂ? ਕੋਈ ਸਰਦਾਰ ਸਾਹਿਬ, ਮੈਂ ਬਹੁਤ ਗਰੀਬ ਆਦਮੀ ਸਾਂ ਵੀ, ਹੁਣ ਵੀ ਗਰੀਬ ਹੀ ਅਸੀਂ, ਮਗਰ ਇਹ ਵੇ ਕਿ ਹੁਣ ਤਾਂ ਗਰੀਬ ਨਹੀਂ। ਦੇਖੋ ਨਾ, ਅੱਲਾ ਦਾ ਕਰਮ, ਅੱਲਾ ਦਾ ਕਰਮ ਇਹ ਵੇਖੋ ਨਾ ਲੱਕੜੀ ਸਾਹਿਬ, ਉਹਦਾ ਕਰਮ ਹੈ, ਉਹਦੀ ਰਹਿਮਤ। ਜਿੱਥੇ ਤੁਹਾਡੀ ਖੋਤਾ ਰੇੜੀ ਖਲੋਂਦੀ ਸੀ, ਹੁਣ ਉੱਥੇ ਤੁਹਾਡੀ ਗੱਡੀ ਖਲੋਂਦੀ, ਤੇ ਅੱਲਾ ਦਾ ਕਰਮ ਹੀ ਹੈ। ਹਾਂ ਜੀ, ਗਰੀਬ ਨਹੀਂ, ਉਹਦਾ ਕਰਮ ਹੀ ਹੈ ਨਾ, ਅਸੀਂ ਕੁਝ ਨਹੀਂ ਹੈ। ਅੱਛਾ ਜੀ, ਉਹਦਾ ਕਰਮ ਹੈ। ਉਹ ਗੱਲ ਇਹ ਵੇ ਕਿ ਆਪਣਾ ਮੈਂ ਪੁੱਛ ਰਿਹਾ ਸੀ ਕਿ ਵੀ ਡਾਂਸ ਇਹ ਵੇ ਕਿ ਅਸੀਂ ਮਾੜੇ ਬੰਦੇ ਸਾਂ ਵੀ, ਤੇ ਸਾਡੇ ਘਰ ਉਦੋਂ ਬੱਤੀ ਵੀ ਨਹੀਂ ਸੀ ਹੈਗੀ ਵੀ। ਅੱਛਾ ਜੀ, ਹੈ ਜੀ, ਸਾਡੇ ਘਰ ਦੀਵਾ ਬਲਦਾ ਸੀ। ਹੈ ਜੀ, ਦੀਵਾ ਬਲਦਾ ਸੀ, ਦੀਵਾ ਇੱਧਰ ਦੇ ਪਾਸੇ ਪਿਆ ਹੁੰਦਾ ਸੀਗਾ, ਤੇ ਉਹ ਪਿੱਛੋਂ ਜਿਹੜਾ ਨਾ ਸਾਇਆ ਉਹਦੇ ਅੱਗੇ ਖਲੋਈਏ ਤੇ ਸਾਇਆ ਵੱਡਾ ਹੋ ਜਾਂਦਾ। ਬਿਲਕੁਲ ਵੱਡਾ ਹੋ ਜਾਂਦਾ। ਮੈਂ ਜਦੋਂ ਰਾਤ ਨੂੰ ਫਿਲਮਾਂ ਦਾ ਬੜਾ ਮੈਂ ਸ਼ੌਕੀਨ ਸਾਂ ਵੀ, ਹੈ ਜੀ, ਉਹ ਮੈਂ ਫਿਲਮ ਵੇਖ ਕੇ ਆਉਣਾ ਨਾ, ਤੇ ਉਹ ਦੀਵਾ ਬਾਲ ਲੈਣਾ ਮੈਂ, ਤੇ ਦੀਵੇ ਦੇ ਅੱਗੇ ਸਾਇਆ ਜਿਹੜਾ ਕਰਕੇ ਤੇ ਮੈਂ ਡਾਂਸ ਫਰਦੋਜ਼ ਦਾ ਕੋਈ ਕਰ ਰਿਹਾ, ਕੋਈ ਆਲੀਆ ਦਾ ਕਰ ਰਿਹਾ, ਕੋਈ ਮੁਮਤਾਜ਼ ਦਾ ਕਰ ਰਿਹਾ, ਹੈ ਜੀ, ਕੋਈ ਨਾਜ਼ਰੀ ਦਾ ਕਰ ਰਿਹਾ। ਉਹ ਸਾਰੇ ਮੈਨੂੰ ਡਾਂਸ ਜਿਹੜੇ ਕਿ ਨਹੀਂ ਆਉਣ ਡਾਵੇ ਵੀ। ਅੱਛਾ ਜੀ, ਜਾਣੀ ਕਿ ਮੈਂ ਜਿਵੇਂ ਕਰਾਂ ਮੇਰੇ ਕੋਲ ਹੋਈ ਜਾਵੇ ਵੀ, ਹੈ ਜੀ। ਉਹ ਇਸ ਤਰ੍ਹਾਂ ਕਰਕੇ ਮੈਂ ਡਾਂਸ ਜਾਣੀ ਕਿ ਸਿੱਖਿਆ। ਹੋਰ ਮੇਰੇ ਕੋਲ ਅਕੈਡਮੀ ਜੋਗੇ ਤਾਂ ਪੈਸੇ ਨਹੀਂ ਹੈਗੇ ਮੈਂ ਜਿਹੜਾ ਕਿਸੇ ਅਕੈਡਮੀ ਜਾ ਕੇ ਸਿੱਖ ਲਵਾਂ। ਠੀਕ ਹੈ। ਉਹ ਇਹ ਜੀ ਗੱਲ ਹੈ ਕਿ ਇਹ ਗੋਡ ਗਿਫਟ ਹੈ ਅੱਲਾਹ ਤਾਲਾ। ਨਹੀਂ, ਫਿਰ ਇਹ ਗੱਲ ਸੱਚੀ ਹੈ ਕਿ ਜਦੋਂ ਤੁਹਾਨੂੰ ਡਾਂਸ ਆ ਗਿਆ, ਫਿਰ ਸੁਣਿਆ ਕਿ ਤੁਹਾਡੇ ਖੌਫ ਤੋਂ ਤੁਹਾਡੇ ਇਲਾਕੇ 'ਚ ਨੱਚਣ ਵਾਲੇ ਖੁਸਰੇ ਨਹੀਂ ਸੀ ਆਉਂਦੇ? ਮੈਂ ਇੰਨਾ ਖੁਸਰਾ ਨਹੀਂ ਸੀ ਕੁਆੜਦਾ ਵੀ, ਕਹਿੰਦੇ ਯਾਰ ਆ ਕਾਲਾ ਜਿਹਾ ਮੁੰਡਾ ਖਰੇ ਕੀ ਕਰ ਜਾਂਦਾ, ਆ ਕਰ ਅਸਾਂ ਨਹੀਂ ਜਾਣਾ, ਦਵਾਈ ਖਿਦਾ ਦੀ ਅਸਾਂ ਨਹੀਂ ਜਾਣਾ ਉੱਧਰਲੇ ਬਾਰੇ, ਹੋਰ ਕਿਤੇ ਹੋਰ ਮਹੱਲੇ ਕਿਸੇ ਚਲੇ ਜਾਵੇ, ਉੱਧਰ ਨਹੀਂ ਜਾਣਾ। ਇਸ ਤਰ੍ਹਾਂ ਦਾ ਨਿਜ਼ਾਮ ਹੁੰਦਾ ਸੀ ਮੇਰਾ। ਨਹੀਂ ਸੁਣਿਆ, ਜਦੋਂ ਤੁਸੀਂ ਪੈਦਾ ਹੋਏ ਤੇ ਇਹ ਜਿਹੜਾ ਤੁਹਾਡਾ ਰੰਗ ਹੈ ਜਾਂ ਜੋ ਵੀ ਤੁਸੀਂ ਡਾਂਸ ਵਾਂਸ ਹੈ, ਇਹ ਤੁਹਾਨੂੰ ਕਿਸੇ ਖੁਸਰੇ ਦੀ ਦੁਆ ਵੀ ਲੱਗੀ ਹੈ? ਖੁਸਰੇ ਦੀ ਦੁਆ ਕੀ ਲੱਗਣੀ ਹੈ ਜੀ, ਅੱਲਾ ਹੀ ਹੈ ਬਸ। ਉਹ ਇਹ ਕਹੇ ਕਿ ਮੇਰੀ ਵਾਲਦਾ ਜਿਹੜੇ ਅਸੀਂ ਗਰੀਬ ਆਦਮੀ, ਪੈਸਾ ਨਹੀਂ ਹੈਗਾ, ਵਧਾਈ ਲੈਣ ਆਏ ਨਾ ਮੇਰੇ ਜੰਮਣ ਦੀ। ਅੱਛਾ, ਹੈ ਕਿ ਅੱਜ ਸੁਰਜਨ ਤਾਰਾ ਜੰਮਿਆ, ਚਲੋ ਵਧਾਈ ਲੈ ਆਈਏ। ਉਹ ਖੁਸਰੇ ਜਿਸ ਲਈ ਆਏ ਨੇ, ਤੇ ਮੇਰੀ ਮਾਂ ਮੈਨੂੰ ਸੁੱਟ ਕੇ ਨਾ ਤੇ ਦੂਸਰੇ ਘਰ ਚਲੀ ਗਈ ਹੈ। ਉਹ ਕਹਿੰਦੀ ਮੇਰੇ ਕੋਲ ਪੈਸਾ ਨਹੀਂ ਹੈਗਾ, ਮੈਂ ਤੇ ਕਿੱਥੋਂ ਦੇਵਾਂ ਮੈਂ,
ਤੇ ਉਹਨਾਂ ਖੁਸਰੇ ਨੇ ਅਜੇ ਮੈਨੂੰ ਚੁੱਕਿਆ ਤੇ ਨਾਲ ਕਹਿਣ ਦੇ ਨੇ ਉਹ ਮੇਰੀ ਅੰਮੀ ਨੂੰ ਇਹਨੇ ਸਾਡੇ ਵਰਗਾ ਹੋ ਜਾਣਾ, ਮੈਂ ਤੁਹਾਨੂੰ ਦੱਸਾਂ ਵੀ ਜੇ ਪੈਸਾ ਮੈਂ ਕੋਈ ਦਿੱਤਾ ਵੀ ਇਹਨੇ ਸਾਡੇ ਵਰਗਾ ਹੋ ਜਾਣਾ ਤੇ ਉਹ ਐਕਸ਼ਨ ਉਕਸ਼ਨ ਉਹ ਮੇਰੇ ਉਹੀ ਹੋ ਗਏ ਵੀ। ਉਹ ਮੈਨੂੰ ਰੱਬ ਨੇ ਉਸ ਤਰ੍ਹਾਂ ਦਾ ਬਣਾ ਦਿੱਤਾ ਵੀ। ਅਜੇ ਹੁਣ ਵੀ ਉਹ ਕਈ ਮਾਈਆਂ ਸਾਡੀਆਂ ਫੌਤ ਹੋ ਗਈਆਂ ਨੇ, ਉਹ ਇਹੋ ਹੀ ਕਹਿੰਦੀਆਂ ਹੁੰਦੀਆਂ ਸੀਗੇ ਹਾਜੀ ਖੁਸਰੇ ਵਰਗਾ ਲੱਗਦਾ ਹੀ ਹਾਜੀ ਖੁਸਰੇ ਵਰਗਾ ਲੱਗਦਾ ਹੀ। ਉਹ ਇਸ ਤਰ੍ਹਾਂ ਦੇ ਭਾਜੀ ਵਾਕਿਆਤ ਬੜੇ ਮੇਰੇ ਨਾਲ ਹੋਏ ਨੇ ਵੀ। ਹਾਂਜੀ, ਮੈਂ ਇੱਕ ਜਗ੍ਹਾ 'ਤੇ ਮੈਂ ਨਾ ਪਾਣੀ ਪੀ ਰਿਹਾ ਵਾ, ਟੈਂਕੀ ਨਹੀਂ ਹੁੰਦੀ ਗਲਾਸ ਲੱਗਾ ਡਰਮ ਦੇ ਵਿੱਚ, ਮੈਂ ਉਹਦੇ ਪਾਣੀ ਪੀ ਰਿਹਾ ਤੇ ਇੰਜ ਪਾਣੀ ਪੀਤਾ ਤੇ ਬੰਦਾ ਵਿੱਚੋਂ ਆ ਗਿਆ, ਪਾਣੀ ਕਿਉਂ ਪੀਤਾ ਹੈ ਇਹ ਕੀਤਾ। ਮੈਂ ਕਿਹਾ ਭਾਈ ਇਹ ਕਿਹੜੀ ਗੱਲ, ਪਾਣੀ ਚੌਂਕ 'ਚ ਲੱਗਾ ਪੀ ਰਿਹਾ, ਚਲੋ ਤੈਨੂੰ ਨਹੀਂ ਪਤਾ ਤੂੰ ਕੌਣ ਹੈ ਮੈਂ ਕਿਹਾ ਭਾਜੀ ਕੀ ਗੱਲ ਹੈ, ਮੁਸਲਮਾਨ ਹੈ? ਮੈਂ ਕਿਹਾ ਜੀ ਭਾਈ ਕੌਣ ਕਹਿੰਦਾ ਮੁਸਲਮਾਨ ਹੈ, ਇੱਥੋਂ ਬੰਦੇ ਬਾਹਰ ਕਲਮਾ ਸੁਣਾ ਪਹਿਲਾਂ। ਉਹਨੂੰ ਭਾਜੀ ਕਲਮਾ ਸੁਣਾਇਆ ਤੇ ਫਿਰ ਮੇਰੀ ਜਾਨ ਛੁੱਟੀ। ਹੈ ਜੀ, ਮੇਰਾ ਇਹੋ ਜਿਹੇ ਵਾਕਿਆ ਵੀ ਹੁੰਦੇ ਨੇ ਯਾਰ। ਵਾਹ, ਅੱਲਾ ਹਦਾਇਤ ਦੇਵੇ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਬਸ ਉਹ ਕਹਿੰਦੇ ਨੇ ਕਿ ਮਦਦ ਕਰੋ, ਪਿਆਰ ਕਰੋ, ਮੁਹੱਬਤ ਕਰੋ, ਜਿਹਦੀ ਸ਼ਕਲ ਇਨਸਾਨਾਂ ਵਰਗੀ ਹੈ। ਇਹ ਨਾ ਦੇਖੋ ਜੀ, ਇਹ ਕੰਮ ਨੂੰ ਸਲਾਮ ਹੈ ਸਰਦਾਰ ਸਾਹਿਬ, ਸਿੱਧੀ ਗੱਲ ਮੈਂ ਇਹ ਕਰਾਂਗਾ ਵੀ ਹੈ ਜੀ, ਚੰਮ ਨੂੰ ਨਹੀਂ ਕੰਮ ਨੂੰ ਹੈ। ਬਿਲਕੁਲ ਸਹੀ। ਤੇ ਵੇਖੋ ਸਾਡਾ ਉਹ ਕਲਚਰ ਜਿਹੜਾ ਸੀਗਾ ਵੀ ਪਹਿਲਾ ਕਲਚਰ, ਹਾਂਜੀ, ਪਾਕਿਸਤਾਨ ਦਾ ਕਲਚਰ, ਉਹ ਲੋਕੀ ਭੁੱਲ ਗਏ ਨੇ। ਨਹੀਂ, ਉਹ ਕਲਚਰ ਤੁਹਾਡੇ ਅੰਦਰ ਅਜੇ ਵੀ ਹੈਗਾ। ਉਹ ਮੈਂ ਕਹਿੰਦਾ ਕਿ ਕਿਆ ਬਾਤ, ਮੈਨੂੰ ਕਈਆਂ ਲੋਕਾਂ ਨੇ ਉਹ ਜਾਣੀ ਕਿ ਫਰਮਾਇਸ਼ਾਂ ਕੀਤੀਆਂ ਨੇ ਕਿ ਲੱਕੀ ਡੀ ਉਹ ਸਿਰਫ ਤੇਰੇ ਕੋਲ ਜ਼ਰਾ ਕਿ ਜਿੰਨਾ ਰਹਿ ਗਿਆ। ਬਿਲਕੁਲ, ਮੈਂ ਸੱਚੀ ਉਹ ਵੇਖੋ ਜੇ ਮੈਂ ਜੀ ਜਿਸ ਵੇਲੇ ਨਾ ਮੈਂ ਇਹ ਤੁਹਾਡੀ ਗੱਲ ਦੀ ਮੈਂ ਅਸਲੀ ਤਇਦ ਕਰ ਰਿਹਾ ਕਿ ਮੈਂ ਇੱਕ ਡਰਾਮੇ ਵਿੱਚ ਨਾ ਉਹ ਕਰਨਾ ਚਾਹ ਰਿਹਾ, ਜਿਹੜੀਆਂ ਮਾਈਆਂ ਵਿਆਹਾਂ ਸ਼ਾਦੀਆਂ ਦੇ ਬੋਲੀਆਂ ਪਾਉਂਦੀਆਂ ਸਨ ਕਿ ਵੀ ਯਾਰ ਮੈਨੂੰ ਉਹ ਚਾਹੀਦੀਆਂ ਸਨ। ਤੇ ਸਈਦ ਅਫਜ਼ਾਲ ਅਹਿਮਦ ਸਾਹਿਬ ਦਾ ਡਰਾਮਾ ਸੀ तो मैं अफजाल साहब माइयाँ चाहिए, वो मैं कहाँ से लाऊं भाई, वो माइयाँ तलाश करके मर खप गई हैं। मैं कहा जितों मर्जी लभ के लिया मैनू माइयाँ चाहिए ने। वो फिर को दो माइयाँ लभ के लियाए ने, वो गिद्धा पाने वाली जो बोलियां नहीं कहंदियां बे लज्जो लज तुहानू नहीं या कोई इस तरह गल ये वे कि मेरा जिहड़ा करैक्टर एक नहीं कि ये बोलियां दा तुसीं बोलियां दी गल शुरू कर रहे हो कि मैनू ना जिहड़ियां मेरियां धीआं भैणां सी ना चाचा ताया दी वो मैनू गिद्धे दे विच लै जांदियां सन। गिद्धा ठीक है जी। उधरों मेरा अब्बा मेरा डांग लैके आ जांदा सी कि इधर लियाकत आया कित्थे आ है, ਉਹਨਾਂ ਮੇਰੇ ਉੱਤੇ ਰਜ਼ਾਈਆਂ ਦੇ ਕੇ ਤੇ ਉੱਤੇ ਆਪ ਬੈ ਜਾਣਾ। ਤਾਇਆ ਕੋਈ ਵੀ ਨਹੀਂ ਹੈਗਾ ਇੱਥੇ, ਕੋਈ ਵੀ ਨਹੀਂ ਹੈਗਾ। ਉਹ ਤਾਏ ਹੋਣੀ ਜਿਸ ਵੇਲੇ ਬਾਹਰ ਜਾਣੇ ਉਹਨਾਂ ਮੈਨੂੰ ਰਜ਼ਾਈਆਂ ਜੋ ਕੱਢਣਾ ਤੇ ਮੈਨੂੰ ਗਿੱਧੇ 'ਚ ਬਾ ਲੈਣਾ। ਉਹਨਾਂ ਸ਼ੁਰੂ ਹੋ ਜਾਣਾ ਨੇ ਮੇਰੇ ਪੈਰ ਦੀ ਇਹ ਘੜੀਏ ਨੇ ਰੱਸੇ ਮਾਹੀ ਦਾ ਕਰੀਏ ਵੇ ਅੰਦਰ ਵੜ ਵੜ ਮਿੰਤਾਂ ਕਰੀਏ ਵੇ ਇੱਕ ਵਾਰੀ ਮਨ ਸੱਜਣਾ ਫੇਰ ਕਦੀ ਨਾ ਲੜੀਏ ਵੇ ਇੱਕ ਵਾਰੀ ਮਨ ਸੱਜਣਾ ਫੇਰ ਕਦੀ ਨਾ ਲੜੀਏ। ਹਾਏ ਜੱਟ ਜੱਟਨੀ ਨੇ ਪਾਣੀ ਲਾਇਆ ਜੱਟ ਨੇ ਮਾਰੀ ਕਈ ਵੇ ਔਂਤਰਿਆ ਧਰਨ ਕਲੇ ਜੇ ਪਈ ਵੀਰਿਆ ਧਰਨ ਕਲੇ ਜੇ ਪਈ। ਹਾਏ ਟੇਕਦਾ ਨੀ ਪਾਸੇ ਸੇਕਦਾ ਨੀ ਸੱਸ ਲੜਦੀ ਤੇ ਸਹੁਰਾ ਕੰਜਰ ਵੇਖਦਾ ਨੀ ਸੱਸ ਲੜਦੀ ਤੇ ਸਹੁਰਾ ਕੰਜਰ ਵੇਖਦਾ ਨੀ। ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦੇ ਗੰਡੇ ਕਦੋਂ ਕਰ ਆਉਣਗੇ ਰੌਣਕੀ ਬੰਦੇ ਕਦੋਂ। ਉਹ ਬੋਲੀਆਂ ਪਾਉਂਦੀਆਂ ਨੇ ਉਹ ਇਸ ਕਿਸਮ ਦੀਆਂ। ਉਹ ਕਲਚਰ ਜਿਹੜਾ ਸਾਡਾ ਕਿ ਉਹ ਖਤਮ ਹੁੰਦਾ ਜਾ ਰਿਹਾ ਵੇ, ਖਤਮ ਹੋ ਗਿਆ। ਆਈ ਸਮਝ। ਉਹ ਸਾਡੀਆਂ ਮਾਈਆਂ ਤਾਈਆਂ ਕਿਉਂ ਖਤਮ ਹੋ ਜਾਏ, ਉਹ ਫੌਤ ਹੋ ਗਈਆਂ ਜਿਹੜੀਆਂ ਕਰਦੀਆਂ ਸਨ। ਹੁਣ ਜਿਹੜਾ ਹੁਣ ਤੇ ਉਹਦੀ ਗਲਤੀ ਕਿ ਜਿਵੇਂ ਕਿ ਤੁਹਾਨੂੰ ਕੁਝ ਯਾਦ ਨੇ ਇਹ ਗੱਲਾਂ, ਇਹ ਨਵੇਂ ਜਨਰੇਸ਼ਨ ਜਿਹੜੀ ਜਿੰਨੇ ਨਵੇਂ ਮੁੰਡੇ ਨੇ ਉਹਨਾਂ ਨੂੰ ਤੁਹਾਡੇ ਕੋਲ ਸਿੱਖ ਲੈਣਾ ਚਾਹੀਦਾ। ਸਾਥੀ ਬੋਲ ਕੇ ਸਾਡਾ ਹਿੰਦੁਸਤਾਨ ਪੰਜਾਬੀ ਫਿਲਮ ਬਣਦੀ ਹੈ, ਠੀਕ ਹੈ ਜੀ, ਉਹ ਆਪਣਾ ਕਲਚਰ ਜ਼ਿੰਦਾ ਰੱਖਣ ਲਈ ਜ਼ਿੰਦਾ ਰੱਖਣ ਲਈ ਅਰਬਾਂ ਰੁਪਏ ਖਰਚ ਕਰ ਰਹੇ ਨੇ ਆਪਣੀ ਫਿਲਮ ਤੇ ਕਿ ਸਾਡੀ ਅਗਲੀ ਜਨਰੇਸ਼ਨ ਹੈ ਜਿਹੜੀ ਜੋ ਕੈਨੇਡਾ ਹੈ, ਕੋਈ ਇੰਗਲੈਂਡ ਹੈ, ਕੋਈ ਆਸਟ੍ਰੇਲੀਆ, ਜਿੱਥੇ ਪੂਰੀ ਦੁਨੀਆ ਤੇ ਸਾਡੀ ਕਮਿਊਨਿਟੀ, ਸਾਡੀ ਅਗਲੀਆਂ ਨਸਲਾਂ ਜਿਹੜੀਆਂ ਉਹਨਾਂ ਨੂੰ ਇਹ ਪਤਾ ਰਹੇ ਕਿ ਸਾਡੀ ਧਰਤੀ ਕੀ ਹੈ, ਸਾਡਾ ਕਲਚਰ ਕੀ ਹੈ, ਸਾਡਾ ਗਿੱਧੇ ਮਾਈਏ ਟੋਲੇ ਟੱਪੇ ਸਾਡੇ ਕੀ ਨੇ। ਇਹ ਸਾਡੇ ਇੱਥੇ ਕੋਸ਼ਿਸ਼ ਨਹੀਂ ਕੀਤੀ, ਸਾਡੇ ਨਾਲ ਫਿਲਮ ਵਾਲਿਆਂ ਨੇ ਕੋਸ਼ਿਸ਼ ਕੀਤੀ, ਫਿਲਮ ਬਣੀ ਤਾਂ ਸਾਡੀ ਉਹ ਥੋੜੀ ਵੈਲੇਸ਼ਨ ਤੇ ਚਲ ਗਈ, ਜ਼ਿਆਦਾ ਹੀ ਚਲੀ ਗਈ ਜੀ, ਠੀਕ ਹੈ ਜੀ, ਜ਼ਾਤ ਬਰਾਦਰੀ ਤੇ ਫਿਲਮ ਚਲ ਗਈ। ਕੋ ਸਾਡੇ ਇਸ ਤਰ੍ਹਾਂ ਦੀ ਕਲਚਰ ਤੇ ਬੋਲੀਆਂ ਜਿਹੜੀਆਂ ਕਿ ਨਹੀਂ ਇਹ ਬੜਾ ਜਾਣੀ ਕਿ ਦਿਲ ਨੂੰ ਵੱਜਦੀਆਂ ਨੇ। ਜਾਣੀ ਕਿ ਫਿਰ ਉਹ ਜਿਹੜਾ ਡਾਂਸ ਹੈ ਜਾਣੀ ਕਿ ਜਿਵੇਂ ਉਹ ਕਲਚਰ ਸੀ ਉਹ ਧੀਆਂ ਭੈਣਾਂ ਕਰਦੀਆਂ ਸਨ, ਉਹ ਇੰਨਾ ਲੁਤਫ ਆਉਂਦਾ ਸੀ, ਮਜ਼ਾ ਆਉਂਦਾ ਸੀ, ਮੈਂ ਤੁਹਾਨੂੰ ਕੀ ਦੱਸਾਂ ਵੀ ਹੈ ਜੀ। ਤੇ ਇਸ ਮਜ਼ਾ ਜਿਹੜਾ ਕਿ ਨਹੀਂ ਉਹ ਕਲਚਰ ਜਿਹੜਾ ਕਿ ਨਹੀਂ ਸਾਡਾ ਖਤਮ ਹੁੰਦਾ ਜਾ ਰਿਹਾ। ਕੀ ਜ਼ੋਰ ਗਰੀਬਾਂ ਦਾ ਬਦੋ ਬਦੀ ਮਿਲ ਜਾਂਦਾ ਜੋ ਲਿਖਿਆ ਨਸੀਬਾਂ ਦਾ। ਉਹ ਟੱਪੇ ਵੀ ਨਹੀਂ ਰਹਿ ਗਏ, ਵੀ ਕੋਈ ਟੱਪੇ ਰਹਿ ਗਏ। ਸ਼ਾਦੀ ਹੁੰਦੀ ਸੀ ਲੱਕੀ ਡੀਅਰ ਸਾਹਿਬ ਤੇ ਮੇਰੇ ਖਿਆਲ ਮੈਂ ਆਪਣੀ ਜ਼ਿੰਦਗੀ 'ਚ
15 ਦਿਨ ਦੀ ਸ਼ਾਦੀ ਵੇਖੀ ਹੈ ਹਾਂਜੀ ਕਿ 15 ਦਿਨ ਪਹਿਲੇ ਮਹਿਮਾਨ ਆ ਗਏ ਨੇ, 15 ਦਿਨ ਰੌਣਕਾਂ ਲੱਗੀਆਂ ਨੇ, ਖਾਣੇ ਚੱਲ ਰਹੇ ਨੇ, ਜਲੇਬੀਆਂ, ਮਠਿਆਈ ਬਣ ਰਹੀ, ਕੜਾਹ ਲੱਗੇ ਨੇ, ਠੀਕ ਹੈ ਜੀ। ਮੈਂ ਕਹਿੰਦਾ ਫੁੱਫੜ ਪਹਿਲੇ ਹੀ ਆ ਜਾਂਦਾ ਹੁੰਦਾ ਸੀ ਵੀ ਮੁੰਡੇ ਦਾ ਵਿਆਹ ਤੇ ਜਾਣਾ ਹਾਂ ਐਵੇਂ ਬਹਿ ਰਹਿਣਾ ਵੀ ਹੈ ਕੀ ਗੱਲ ਫੁੱਫੜ ਪਹਿਲੇ ਆ ਗਿਆ ਓਏ ਮੈਂ ਕਹਿੰਦਾ ਉੱਥੇ ਵੀ ਬਹਿਣਾ ਤੇ ਇੱਥੇ ਇੱਥੇ ਹੀ ਬਹਿਣਾ, ਠੀਕ ਹੈ ਜੀ। ਹਾਂਜੀ 15 ਦਿਨ ਪਹਿਲੇ ਲੋਕ ਆ ਜਾਂਦੇ ਸਨ ਤੇ ਹੁਣ ਜਿਹੜੀ ਖੁਸ਼ੀ ਰਹਿ ਗਈ, ਸ਼ਾਦੀ ਰਹਿ ਗਈ ਹੈ, ਇਹ ਰਹਿ ਗਈ ਸਿਰਫ ਹੁਣ 2 ਘੰਟੇ ਦੀ। 2 ਘੰਟੇ ਕਿ ਦੀ ਸ਼ਾਦੀ ਹਾਲ 'ਚ ਰਿਸ਼ਤੇਦਾਰ ਰਹਿ ਵੀ ਫੋਨ ਤੇ ਗਈ ਫੋਨ ਤੇ ਵੀ ਕੋਈ ਨਹੀਂ ਆਉਂਦਾ ਕਿਉਂਕਿ ਸ਼ਾਦੀ ਹਾਲ 'ਚ ਸੱਦੇ ਨੇ। 2 ਘੰਟੇ ਦਾ ਸ਼ਾਦੀ ਹਾਲ ਹੈ 2 ਘੰਟੇ ਤੇ ਪੌਣੇ 2 ਘੰਟੇ ਬਾਅਦ ਬੱਤੀਆਂ ਬੰਦ ਕਰਨੀਆਂ ਸ਼ੁਰੂ ਕਰ ਦਿੰਦੇ ਤੇ ਮਹਿਮਾਨ ਆਪ ਹੀ ਨਿਕਲਣਾ ਸ਼ੁਰੂ ਹੋ ਜਾਂਦੇ ਨੇ। ਚੋ ਕਿੰਨੇ ਮਿੰਟ ਗਏ ਵੀ, ਕਿੰਨੀਆਂ ਦਿਹਾੜੀਆਂ ਗਈਆਂ, ਸਭ ਕੁਝ ਗਿਆ, ਸਭ ਕੁਝ ਗਿਆ ਵੀ। ਤੇ ਇਹ ਜਾਣੀ ਕਿ ਸਕਿੰਟ ਤੇ ਮਿੰਟ ਤੇ ਘੰਟੇ ਰਹਿ ਗਏ। ਅੱਛਾ ਜੀ ਲਖੀਡੀਰ ਸਾਹਿਬ, ਮਾਸ਼ਾਅੱਲਾ ਤੁਸੀਂ ਅੱਲਾਹ ਪਾਕ ਤੁਹਾਨੂੰ ਹੋਰ ਤਰੱਕੀ ਦੇਵੇ। ਉੱਤੇ ਮੁਲਕੋਂ ਬਾਹਰ ਵੀ ਤੁਸੀਂ ਗਏ? ਜੀ ਮੈਂ ਮੁਲਕੋਂ ਬਾਹਰ ਵੀ ਗਿਆ ਵਾਂ ਜੀ। ਫਸਟ ਟਾਈਮ ਤੁਸੀਂ ਕੈਨੇਡਾ ਗਏ? ਮੈਂ ਕੈਨੇਡਾ ਦੇ ਵਿੱਚ ਗਿਆ। ਕੈਨੇਡਾ ਜਾ ਕੇ ਤੁਹਾਨੂੰ ਕੀ ਲੱਗਾ? ਕੋਈ ਤਬੀਅਤ ਤੇ ਨਹੀਂ ਖਰਾਬ ਹੋਈ ਕਿ ਯਾਰ ਮੈਂ ਕਿੱਥੇ ਆ ਗਿਆ? ਨਹੀਂ ਠੰਡ ਤੇ ਲੱਗੀ ਉੱਥੇ, ਨਹੀਂ ਠੰਡ ਨਹੀਂ, ਕਿਉਂਕਿ ਕੈਨੇਡਾ ਸੀ ਹਾਂ ਤੇ ਉੱਥੇ ਠੰਡ ਤੇ ਲੱਗੀ ਤੇ ਜਿਹੜੀ ਉਸ ਤਰ੍ਹਾਂ ਇੰਜੋਇਮੈਂਟ ਠੀਕ ਸੀ ਮਾਸ਼ਾਅੱਲਾ। ਅੱਲਾਹ ਸੋਹਣੇ ਨੇ ਵਹਾਇਆ ਮੁਲਕ। ਬੜੀ ਪਜ਼ੀਰਾ ਹੀ ਤੁਹਾਨੂੰ ਮਿਲੀ ਉੱਥੇ, ਬੜੀ ਮੁਹੱਬਤ ਮਿਲੀ। ਮੈਂ ਕਹਿੰਦਾ ਜੀ ਤੁਹਾਨੂੰ ਮੈਂ ਕੀ ਦੱਸਾਂ, ਉੱਥੇ ਮੈਂ ਚਲਾ ਗਿਆ ਬੀਚ ਤੇ। ਅੱਛਾ ਜੀ, ਬੀਚ ਨੂੰ ਜਿੱਥੇ ਨਹਾਉਂਦੇ ਨਹਾਉਂਦੇ ਨੇ ਆ ਬੀਚ ਸਮੁੰਦਰ ਦੇ ਕਿਨਾਰੇ ਤੇ, ਉੱਥੇ ਅੰਗਰੇਜ਼ ਰੂਹ ਗੋਰੇ ਗੂਰੇ ਇਕੱਠੇ ਹੋਏ ਹੁੰਦੇ ਨੇ। ਅੱਛਾ ਉੱਥੇ ਮੈਂ ਚਲਾ ਗਿਆ ਵੀ। ਉੱਥੇ ਮੈਨੂੰ ਕਿਸੇ ਨੇ ਯਾਨੀ ਕਿ ਉਹ ਅੰਗਰੇਜ਼ ਗੋਰੇ ਨੂੰ ਕਹਿ ਦਿੱਤਾ ਕਿ ਪਾਕਿਸਤਾਨੀ ਕੋ ਐਕਟਰ ਆਇਆ ਹੈ। ਅੱਛਾ ਜੀ, ਹੁਣ ਮੈਨੂੰ ਨਹੀਂ ਪਤਾ ਉਹ ਪਿੱਛੋਂ ਭੱਜਾ ਜਾ ਰਿਹਾ ਹੈ। ਹਾਉ ਨਹੀਂ ਸਿੱਧੀ ਕਿਉਂ ਨਹੀਂ ਵੀ ਪਿੱਛੇ ਕੈਨ ਐਕਟਰ ਇਹ ਲਾਉਰੀ ਪਿੱਛੇ ਕੈਨ ਪਾਕਿਸਤਾਨ ਇਹ ਡੌੜੀ ਕਿਉਂ ਸੀ ਬਿਲਕੁਲ। ਉਹ ਮੈਨੂੰ ਪਤਾ ਲੱਗਾ ਨਾ ਜਦੋਂ ਮੈਂ ਭੌਂ ਕੇ ਵੇਖਿਆ ਨਾ ਤੇ ਰੌਲਾ ਪਾਉਂਦਾ ਜਾਂਦਾ ਮੈਂ ਵੀ all about the cover city be one cover in university can be you about the county never be ਕਿਸੇ can ਨਾ ਮੇਰੀ ਸਮਝ ਲੱਗੇ ਤੇ ਨਾ ਉਹਦੀ ਮੈਨੂੰ ਲੱਗੇ। ਉਹ ਵੀ ਰੋਈ ਜਾਵੇ ਮੈਂ ਵੀ ਰੋਈ ਜਾਵਾਂ। ਲਾਲਾ ਤੇ ਬੂ ਉੱਥੇ ਦੁਨੀਆ ਸਰਦਾਰ ਸਾਹਿਬ ਇਕੱਠੀ ਹੋ ਗਈ ਸਾਰੀ। ਇਹ ਕੀ ਬਣ ਗਿਆ? ਉਹ ਜਿਹੜੇ ਤੇ ਮੈਂ ਨਾਲ ਗਿਆ ਸੋ ਉਹ ਹੈਰਾਨ ਹੋ ਕੇ ਕਿ ਬਣਿਆ ਕੀ ਵੀ। ਅੱਛਾ ਜੀ, ਹੈ ਜੀ, ਅੰਗਰੇਜ਼ ਵੀ ਰੋ ਰਹੇ ਨੇ, ਤੂੰ ਵੀ ਰੋ ਰਿਹਾ। ਮੈਂ ਕਹਿੰਦਾ ਸਾਂ ਪਤਾ ਜੀ ਨਹੀਂ ਕੱਢਿਆ ਵੀ ਇਹ ਕੀ ਕਹਿਣ ਦੇ ਨੇ ਤੇ ਮੈਂ ਕੀ ਇਹਨਾਂ ਨੂੰ ਕਹਿਣ ਡਿਆ। ਮੈਂ ਤਾਂ ਅੰਗਰੇਜ਼ ਨੇ ਤੁਹਾਨੂੰ ਕਿਹਾ ਹੋਣਾ ਭਾਈ ਜੀ ਅੰਗਰੇਜ਼ੀ ਆਪਣੀ ਆਪਣੀ। ਹਾਂ ਅੰਗਰੇਜ਼ੀ ਆਪੋ ਤੁਸੀਂ ਆਪਣੀ ਬੋਲੋ, ਸੀ ਆਪਣੀ ਤੁਸੀਂ ਭਾਈ ਆਪਣੀ ਬੋਲੋ, ਮੈਂ ਆਪਣੀ ਬੋਲਣਾ ਵਾ। ਅੱਛਾ ਜੀ, ਉਹ ਇਹੋ ਜਿਹਾ ਮਾਹੌਲ ਬਣ ਗਿਆ ਵੀ। ਅੱਛਾ ਤੇ ਉਸ ਤੋਂ ਬਾਅਦ ਮੈਂ ਫਿਰ ਇੰਗਲੈਂਡ ਵੀ ਗਏ? ਇੰਗਲੈਂਡ ਵੀ ਗਏ ਜੀ। ਵਾਹ ਵਾਹ ਵਾਹ, ਹਾਂਜੀ ਉੱਥੇ ਵੀ ਤੁਸੀਂ ਮਾਸ਼ਾਅੱਲਾ ਗਏ। ਤੁਹਾਡੀਆਂ ਦੁਆਵਾਂ ਨਾਲ। ਵੈਰੀ ਗੁੱਡ ਜੀ। ਅੱਛਾ ਜੀ ਲਖੀਡੀਰ ਸਾਹਿਬ, ਮਾਸ਼ਾਅੱਲਾ ਤੁਸੀਂ ਹੁਣ ਹਿੱਟ ਵੀ ਅੱਲਾ ਨੇ ਬੜਾ ਨਾਮ ਹੀ ਦਿੱਤਾ ਹੈ, ਇੱਜ਼ਤ ਵੀ ਦਿੱਤੀ ਹੈ ਅਲਹਮਦੁਲਿਲਾ। ਤੇ ਇਹ ਮੁਮਕਿਨ ਨਹੀਂ ਹੁੰਦਾ ਭਾਵੇਂ 3 ਸ਼ਾਦੀਆਂ ਨੇ, ਹਾਂਜੀ ਠੀਕ ਹੈ ਜੀ, ਕਿ ਇਸ਼ਕ ਨਾ ਹੋਵੇ, ਮੁਹੱਬਤ ਨਾ ਹੋਵੇ। ਤੁਸੀਂ ਉੱਥੇ ਰਹਿ ਰਹੇ ਹੋ, ਉਸ ਫੀਲਡ 'ਚ ਰਹਿ ਰਹੇ ਹੋ ਤੇ ਕਦੀ ਕਿਸੇ ਨੇ ਜਾਂ ਤੁਸੀਂ ਕਿਸੇ ਨੂੰ ਕਿਹਾ ਹੋਵੇ ਕਿ ਮੈਨੂੰ ਤੁਸੀਂ ਅੱਛੇ ਲੱਗਦੇ ਹੋ, ਜਾਂ ਕਿਸੇ ਖਾਤੂਨ ਨੇ ਤੁਹਾਨੂੰ ਕਿਹਾ ਹੋਵੇ ਲੱਕੀ ਸਾਹਿਬ ਮੈਨੂੰ ਤੁਸੀਂ ਬਹੁਤ ਅੱਛੇ ਲੱਗਦੇ ਹੋ, ਮੈਂ ਨਹੀਂ ਰਹਿ ਸਕਦੀ ਬਿਨ ਤੇਰੇ? ਆਹ ਪਿੱਛੇ ਜੇ ਮੈਨੂੰ ਕਿਹਾ ਇੱਕ ਖਤੂਨ ਨੇ ਅੱਛਾ ਜੀ, ਕਿ ਮੈਂ ਤੁਹਾਡੇ ਕਲਿੱਪ ਕਲੁੱਪ ਵੇਖੇ ਨੇ ਡਰਾਮੇ ਡਰੂਮੇ ਤੇ ਮੈਨੂੰ ਲੱਗਦੇ ਹੋ ਤੁਸੀਂ ਚੰਗੇ। ਅੱਛਾ ਜੀ, ਤੇ ਮੈਂ ਕਰਨਾ ਚਾਹੁੰਦੀ ਹਾਂ ਤੁਹਾਡੇ ਨਾਲ ਸ਼ਾਦੀ। ਅੱਛਾ ਜੀ, ਹਾਂਜੀ ਆ ਸ਼ਾਦੀ 'ਚ ਕੋਈ ਮਜ਼ਾਕਾ ਨਹੀਂ? ਹਾਂ ਤੇ 10-20 ਦਿਨਾਂ ਬਾਅਦ ਮੇਰੀ ਸ਼ਾਦੀ ਹੋ ਗਈ ਸ਼ਾਦੀ? ਹਾਂਜੀ। ਫਿਰ ਤੇ ਹੁਣ ਉਹਦੇ ਵਿੱਚੋਂ 2 ਬੱਚੇ ਨੇ ਮਾਸ਼ਾਅੱਲਾ ਮੇਰੇ। ਯਾਨੀ ਕਿ ਲਖੀਡੀਰ ਸਾਹਿਬ ਨੂੰ ਕੋਈ ਆਫਰ ਨਾ ਕਰਨਾ, 10 ਦਿਨ ਪਾਉਂਦੇ ਨੇ ਤੇ ਉਸ ਤੋਂ ਬਾਅਦ? ਸਰਦਾਰ ਸਾਹਿਬ ਗੱਲ ਪਤਾ ਕਿ ਦਿਲ ਤੋੜਨਾ ਕਿਸੇ ਦਾ ਗੁਨਾਹ ਹੈ ਨਾ, ਕਿਸੇ ਦਾ ਦਿਲ ਵੀ ਤੋੜੇ ਇਹ ਵੀ ਗੁਨਾਹ ਹੈ। ਨਹੀਂ ਮੈਂ ਕਹਿੰਦਾ ਕੋਈ ਐਸਾ ਇਸ਼ਕ ਜਿਹੜਾ ਤੁਹਾਨੂੰ ਬਹੁਤ ਅੱਛਾ ਲੱਗਦਾ ਹੋਵੇ ਤੇ ਉਹ ਤੋੜਨਾ ਚੜ ਸਕਿਆ ਹੋਵੇ, ਜਾਂ ਕੋਈ ਕਿਸੇ ਕੁੜੀ ਨੇ ਕਿਹਾ ਵੇਖ ਲੈ ਲੱਕੀ ਤੂੰ ਮੇਰਾ ਦਿਲ ਤੋੜਿਆ, ਮੈਂ ਤੈਨੂੰ ਪਿਆਰ ਕਰ ਨਹੀਂ ਸਕਦਾ, ਤੂੰ ਮੇਰੇ ਲਈ ਨਹੀਂ ਵੇਖਿਆ? ਇਹ ਕਈਆਂ ਨੇ ਕਿਹਾ ਸਰਦਾਰ ਸਾਹਿਬ ਉਹ ਇਹ ਵੇ ਕਿ ਉਹਨਾਂ ਦਾ ਥੋੜਾ ਜਿਹਾ ਮਤਲਬ ਹੁੰਦਾ ਸੀ ਨਾ, ਕਿਉਂਕਿ ਉਹਨਾਂ ਦਾ ਗਾਣੇ ਦੇ ਹਿਸਾਬ ਸੀ ਕਿ ਵੀ ਗਾਣਾ ਡਾਂਸ ਕਰਦਾ ਤੇ ਯਾਨੀ ਕਿ ਇਸ ਤਰੀਕੇ ਨਾਲ ਕਹਦੀ ਸ਼ਾਇਦ ਇਹੋ ਜਿਹਾ ਹੋਵੇ ਵੀ ਆ ਕੇ ਠੀਕ ਹੈ ਜੇ ਮੈਂ ਮਰ ਗਿਆ ਮੈਂ ਰਹਿ ਗਿਆ ਹੈ ਜੀ। ਇਸ ਤਰ੍ਹਾਂ ਕਿਸੇ ਨੇ ਨਹੀਂ ਕਿਹਾ ਵੀ ਮੈਨੂੰ ਕਿਸੇ ਨਹੀਂ। ਤੂੰ ਗਾਣੇ ਤੇ ਤੁਸੀਂ ਚਲੇ ਜਾਂਦੇ ਕੁੜੀਆਂ ਦੇ? ਕਿਉਂਕਿ ਗਾਣੇ 'ਚ ਮੈਂ ਚਲਾ ਜਾਂਦਾ। ਕੋਈ ਕੁੜੀ ਅਗਰ ਕੋਈ ਆਪਣਾ ਐਟਮ ਕਰ ਰਹੀ ਤਾਂ ਉਹਦੀ ਖੁਆਇਸ਼ ਹੁੰਦੀ ਕਿ ਲਖੀਡੀਰ ਸਾਹਿਬ ਮੇਰੇ ਗਾਣੇ 'ਚ ਆ ਜਾਣ। ਹਾਂਜੀ ਹਾਂਜੀ, ਉਹ ਤੇ ਮੈਨੂੰ ਕਈਆਂ ਨੇ ਕਿਹਾ ਨਾ। ਉਹਦਾ ਤੁਹਾਨੂੰ ਅਲੱਗ ਤੋਂ ਪੇ ਕਰਦੇ ਨੇ ਜਾਂ ਕੁਛ ਨਹੀਂ? ਨਹੀਂ ਉਹਦੇ 'ਚ ਮੈਨੂੰ ਪੈਸੇ ਪੂਸੇ ਵੀ ਦੇ ਦਿੰਦੀਆਂ ਨੇ, ਕੋਈ ਐਸੀਆਂ ਵੀ ਲੂਰੀਆਂ ਹੈ ਨੇ ਤੇ ਖਿਦਮਤ ਵੀ ਕਰ ਦਿੰਦੀਆਂ ਐਵੇਂ ਜਾਣ ਕੇ ਮਜ਼ਾਕ ਨਾਲ। ਕੋਈ ਪਿੰਨੀਆਂ ਮਲ ਦਿੰਦੀਆਂ ਨੇ, ਕੀ ਕਰ ਦਿੰਦੀਆਂ? ਨਹੀਂ ਪਿੰਨੀਆਂ ਕੀ ਮਲਣੀਆਂ, ਉਸ ਤਰ੍ਹਾਂ ਬਸ ਇੱਜ਼ਤ ਕਰਦੀਆਂ ਪਿਆਰ ਕਰਦੀਆਂ, ਬਸ ਸਾਡੇ ਲਈ ਇੰਨਾ ਹੀ ਕਾਫੀ ਹੈ। ਅੱਛਾ ਜੀ, ਹਾਂ। ਤੇ ਮੈਨੂੰ ਤਾਂ ਕੁਝ ਪਿਛਲੇ ਦਿਨ ਪਤਾ ਲੱਗਾ ਸੀ ਕਿ ਮਾਸ਼ਾਅੱਲਾ ਕੋਈ ਤੁਹਾਡੇ ਤੇ ਕਰਮ ਹੋਇਆ ਪਿਆ, ਤੁਹਾਡੇ ਤੇ ਕਿਰਨ ਨੂਰ ਦੀ ਰਹਿਮਤ ਹੋ ਰਹੀ ਹੈ, ਕਿਰਨ ਨੂਰ ਬਰਸ ਰਹੀ ਹੈ, ਤੇ ਇਹ ਕੋਈ ਗੱਲ ਠੀਕ ਹੈ ਜਾਂ? ਨਹੀਂ ਕਿਰਨ ਨੂਰ ਬੱਚੀ ਦੋਸਤ ਹੈ ਮਾਸ਼ਾਅੱਲਾ। 2 ਦਫਾ ਮੈਂ ਬਾਹਰ ਜੂ ਗਿਆ ਉਹਦੇ ਨਾਲ। ਅੱਛਾ ਅੱਛਾ, ਤੇ ਇਸ ਕਰਕੇ ਅੱਛੇ ਤਲਕਾਤ ਜਾਣੇ। ਵੇਖ ਲਓ ਮੈਂ ਨਾਂ ਨਹੀਂ ਲਿਆ, ਤੁਸੀਂ ਨਾਂ ਲਿਆ। ਉਸ ਤਰ੍ਹਾਂ ਜਾਣੀ ਕਿ ਮੈਂ ਮੇਰਾ ਐਸਾ ਕੋਈ ਚੱਕਰ ਨਹੀਂ। ਅੱਛਾ ਜੀ, ਉਸ ਤਰ੍ਹਾਂ ਇੱਜ਼ਤ ਕਰਦੇ ਨੇ ਸਾਰੇ ਘਰ ਵਾਲੇ, ਸਾਡੇ ਬੜਾ ਪਿਆਰ ਕਰਦੇ ਨੇ ਸਾਨੂੰ। ਵਾਹ ਹਾਂ, ਜਿਸ ਤਰ੍ਹਾਂ ਤੁਸੀਂ ਕਰਦੇ ਹੋ ਇਸ ਤਰ੍ਹਾਂ ਹੀ ਜਾਣੀ ਕਿ ਇਹੋ ਹੀ ਹੈ ਨਾ ਯਾਰ। ਉਸ ਤਰ੍ਹਾਂ ਦਾ ਤਾਂ ਮੈਂ ਨਹੀਂ ਕਰ ਸਕਦਾ ਜਿਸ ਤਰ੍ਹਾਂ ਦਾ ਉਹ ਕਰਦੇ ਨੇ। ਹੁਣ ਲੱਕੀ ਸਾਹਿਬ ਮੈਨੂੰ ਮਾਫੀ ਮੈਂ ਤਾਂ ਤੁਹਾਨੂੰ ਉਹ ਪਿਆਰ ਕਰਨਾ ਭਰਾਵਾਂ ਵਾਲਾ। ਨਹੀਂ ਭਰਾਵਾਂ ਵਾਲਾ ਕਿਉਂ ਨਹੀਂ, ਵੀਰਾਂ ਵਾਲਾ ਪਿਆਰ। ਹਾਂ ਬਿਲਕੁਲ ਇਸ ਅੱਛਾ ਜੀ, ਕਿੰਨੇ ਫਨਕਾਰ ਤੁਹਾਨੂੰ ਇੱਥੇ ਮਿਲੇ ਨੇ ਜ਼ਿੰਦਗੀ ਵਿੱਚ
ਤੇ ਕਿਸੇ ਫਨਕਾਰ ਨਾਲ ਕੋਈ ਸ਼ਿਕਵਾ ਗਿਲਾ ਕਿ ਯਾਰ ਉਹ ਫਲਾਂ ਫਨਕਾਰ ਹੈ ਉਹਨੇ ਉਹਦਾ ਰਵੱਈਆ ਅੱਛਾ ਨਹੀਂ ਹੈ, ਉਹਦੀ ਗੁਫ਼ਤਗੂ ਅੱਛੀ ਨਹੀਂ ਹੁੰਦਾ ਨੇ ਵਿੱਚ ਸਾਡੇ ਫਨਕਾਰਾਂ ਦੇ ਸਰਦਾਰ ਸਾਹਿਬ ਕਹਿੰਦੇ ਅਕਸਰ ਚੇਦਾ ਕਰਦੇ ਨੇ, ਮਜ਼ਾਕ ਕਰਦੇ ਨੇ, ਉਹ ਹੁੰਦੇ ਨੇ ਕਈ, ਕਈ ਹਾਲਾਂਕਿ ਕਰਨਾ ਨਹੀਂ ਚਾਹੀਦਾ। ਗੱਲ ਇਹ ਵੇ, ਉਹ ਕਹਿੰਦਾ ਉਹ ਫਲਾਣਾ ਬਹੁਤ ਚੰਗਾ ਯਾਰ, ਉਹ ਫਲਾਣਾ ਬਹੁਤ ਚੰਗਾ ਹੈ, ਫਲਾਣਾ ਬਹੁਤ ਚੰਗਾ। ਮੈਂ ਸਰਦਾਰ ਸਾਹਿਬ ਇਹ ਕਹਿੰਦਾ ਕਿ ਆਪ ਚੰਗਾ ਹੋਵੇ ਨਾ ਇਨਸਾਨ, ਬਿਲਕੁਲ ਸਹੀ, ਤੇ ਸਾਰੇ ਉਹਨੂੰ ਚੰਗੇ ਹੀ ਨਜ਼ਰ ਆਉਂਦੇ। ਬਿਲਕੁਲ ਸਹੀ, ਸਮਝੇ। ਮੈਂ ਇਹ ਵੀ ਕਿ ਮੈਂ ਮਸਕੀਨ ਆ, ਮੈਨੂੰ ਜਾਣੀ ਕਿ ਮੇਰਾ ਐਡਾ ਕੌਨਫੀਡੈਂਸ ਨਹੀਂ, ਨਾ ਮੇਰਾ ਤਲਫਜ਼ ਠੀਕ ਹੈ, ਹੈਂ ਜੀ। ਇਹ ਇੱਕ ਮੌਜ ਦਾ ਹੋਇਆ ਅੱਲਾ ਦੀ ਜ਼ਾਤ ਵੱਲੋਂ ਵੀ, ਮੈਂ ਕਿਸੇ ਦੇ ਕੋਈ ਇਤਰਾਜ਼ ਨਹੀਂ ਮੈਨੂੰ ਵੀ, ਠੀਕ ਹੈ ਨਾ। ਮੇਰੇ ਸੀਨੀਅਰ ਨੇ ਜਾਂ ਜੂਨੀਅਰ ਨੇ ਜੇ ਕੋਈ ਇੱਜ਼ਤ ਕਰ ਲਈ ਤੇ ਬਿਸਮਿਲ੍ਲਾ ਨਹੀਂ ਕੀਤੀ ਤੇ ਤਾਂ ਵੀ ਬਿਸਮਿਲ੍ਲਾ। ਨਹੀਂ ਤਾਂ ਤੁਹਾਡੇ ਨਾਲ ਪਿਆਰ ਕਰਨ ਵਾਲੇ ਫਨਕਾਰ ਕਿਹੜੇ ਕਿਹੜੇ ਨੇ? ਉਹ ਬਹੁਤ ਨੇ, ਤੁਹਾਡੇ ਵਰਗੇ ਬਹੁਤ ਨੇ ਵੀ, ਅੱਲਾ ਦੀ ਮਿਹਰਬਾਨੀ ਨਾਲ ਬੜੇ ਪਿਆਰ ਕਰਨ ਵਾਲੇ ਨੇ ਵੀ, ਬੜਿਆਂ ਨੇ ਪਿਆਰ ਕੀਤਾ ਹੈ। ਸ਼ੇਰ ਅਹਿਮਦ ਸਾਹਿਬ ਨੇ ਪਿਆਰ ਕੀਤਾ ਵੀ, ਅੱਛਾ ਜੀ, ਫਜ਼ਾਲ ਸਾਹਿਬ ਨੇ ਮੈਨੂੰ ਪਿਆਰ ਕੀਤਾ ਵੀ, ਹੈ ਜੀ। ਉਮਰ ਸ਼ਰੀਫ ਸਾਹਿਬ ਨੇ, ਅੱਲਾ ਉਹਨਾਂ ਨੂੰ ਜ਼ਿੰਦਗੀ ਤੰਦਰੁਸਤੀ ਦੇਵੇ ਜੀ। ਤੁਸੀਂ ਮੈਨੂੰ ਬੜਾ ਜਾਣੀ ਕਿ ਕੋਆਪਰੇਟ ਕੀਤਾ, ਬੜਾ ਪਿਆਰ ਕੀਤਾ, ਬੜੀ ਮੁਹੱਬਤ ਕੀਤੀ ਤੁਸੀਂ ਮੈਨੂੰ, ਜਾਣੀ ਕਿ ਤੋਰਨ ਵਾਲੇ ਤੁਸੀਂ ਉਹ ਲੋਕ ਜੇ ਮੇਰੇ ਸੀਨੀਅਰ ਲੋਕ ਜਿਹੜੇ ਨੇ, ਠੀਕ ਹੈ ਜੀ। ਤੇ ਆਪਣਾ ਕੁਝ ਪਕਾ ਵੀ ਲੈਂਦੇ ਹੋ ਹੱਥੀਂ? ਮਤਲਬ ਜਦੋਂ ਕੋਈ ਭਾਬੀ ਕਹੇ ਮੇਰਾ ਦਿਲ ਨਹੀਂ ਕਰਦਾ ਕੁਝ ਬਣਾਉਣ ਲਈ, ਪਕਾਉਣ ਲਈ, ਤੇ ਤੁਹਾਨੂੰ ਕੁਝ ਬਿਹਤਰੀਨ ਕੀ ਬਣਾ ਲੈਂਦੇ ਤੁਸੀਂ? ਹਾਂਜੀ, ਗੋਸ਼ਤ ਕੁਝ ਪਕਾ ਲਈਦਾ। ਅੱਛਾ, ਹਾਂ, ਕੱਟਾ ਵੱਛਾ ਪਕਾ ਲਈਦਾ, ਵੱਡਾ ਲੂਰਾ ਛੋਟਾ ਲੂਰਾ, ਅੱਛਾ, ਹਾਂ ਦੋਵੇਂ ਪਕਾ ਲਈਦੇ ਨੇ। ਤੇ ਭਾਬੀ ਕਿਵੇਂ ਬਣਾਉਂਦੇ ਨੇ? ਉਹ ਤੇ ਸਰੀਲੀ ਆਂਡੀ ਬਣਾਉਂਦੀ ਹੈ ਜੀ, ਕੀ ਬਾਤ ਹੈ ਉਹਦੇ। ਅੱਛਾ ਜੀ, ਹਾਂਜੀ। ਮਾਸ਼ਾ ਮੈਂ ਪੁੱਛਿਆ, ਮੈਂ ਇੱਕ ਦਿਨ ਮੈਂ ਕਿਹਾ ਤੁਸੀਂ ਕਿ ਮੇਰੀ ਸ਼ਾਦੀ ਨਹੀਂ ਹੋਈ ਵੀ ਤੇ ਇਹ ਕੀ ਚੱਕਰ, ਕੀ ਐਡੀ ਸਰੀਲੀ ਆਂਡੀ ਤੁਸੀਂ? ਉਹ ਮੈਨੂੰ ਕਹਿਣ ਲੱਗੀ, ਲੱਕੀ ਸਾਹਿਬ ਮੈਂ ਜਿਹੜੀ ਹੈ ਨਾ 300 ਬੰਦੇ ਦਾ ਖਾਣਾ ਪਕਾਉਂਦੀ ਰਹੀ ਹਾਂ, ਵਾਹ, ਬਕਾਇਦਾ ਸਾਡੀ ਡਿਊਟੀ ਹੁੰਦੀ ਸੀ। ਵਾਹ। ਮੈਂ ਫਿਰ ਉਹਨੂੰ ਮੈਂ ਕਿਹਾ ਬਹੁਤ ਅੱਛੇ ਵੀ ਕਿਆ। ਇਹ ਨਾਜ਼ਰੀਨ ਨੂੰ ਦੱਸਣਾ ਪਏਗਾ ਕਿ ਭਾਬੀ ਮੇਰਾ ਖਿਆਲ ਹੈ ਕਿ ਜਨਤੀ ਲੋਕ ਨੇ ਕਿ ਜਿਹੜੀ ਸਾਡੀ ਇਸ ਵੇਲੇ ਮੌਜੂਦਾ ਭਾਬੀ ਹੈ ਉਹ ਯਤੀਮਖਾਨੇ 'ਚ ਹੀ ਪਲੇ ਨੇ, ਉੱਥੇ ਜਵਾਨ ਹੋਏ ਨੇ, ਉਹਨਾਂ ਨੇ ਹੀ ਇਹਨਾਂ ਨਾਲ ਸ਼ਾਦੀ ਕੀਤੀ ਹੈ। ਹੁਣ ਇਹਨਾਂ ਦੀ ਬੀਵੀ ਹੈ, ਇਹਨਾਂ ਦੇ 2 ਬੱਚਿਆਂ ਦੀ ਮਾਂ ਹੈ, ਕਿਉਂਕਿ ਇਹਨਾਂ ਨੇ ਉਹਨਾਂ ਦੇ ਇੱਜ਼ਤ ਦਿੱਤੀ, ਆਪਣੀ ਬੀਵੀ ਬਣਾਇਆ, ਆਪਣੇ ਘਰ ਰੱਖਿਆ, ਇੱਕ ਬੇਸਹਾਰਾ ਨੂੰ ਸਹਾਰਾ ਦਿੱਤਾ। ਇਹਦਾ ਅਜਰ ਅੱਲਾ ਇਹਨਾਂ ਨੂੰ ਦੇਗਾ। ਅੱਲਾ ਪਾਕ ਸਾਹਿਬ। ਲੇਕਿਨ ਇਹ ਸਭ ਬਹੁਤ ਅੱਛੀ ਮੁਲਾਕਾਤ ਬੜੀ ਰਹੀ, ਮਿਹਰਬਾਨੀ, ਬੜੀ ਮੁਹੱਬਤ ਤੁਹਾਡੀ, ਤੁਸੀਂ ਤਸ਼ਰੀਫ ਲਿਆਏ। ਸਾਡੀ ਮੁਹੱਬਤ ਤੁਸੀਂ ਘਰ ਬੁਲਾ ਲੈਣੀ ਤੇ ਮੈਨੂੰ ਕਿਹੜਾ ਬਣ ਦਿੰਦਾ ਜੀ। ਨਹੀਂ ਨਹੀਂ ਹਾਂਜੀ ਨਾਜ਼ਰੀਨ, ਅੱਜ ਮੇਰੇ ਨਾਲ ਲੱਕੀ ਡੀਅਰ ਸਾਹਿਬ ਸਨ। ਤੁਸੀਂ ਲੱਕੀ ਡੀਅਰ ਸਾਹਿਬ ਦੀ ਸਟਰਗਲ ਵੀ ਸੁਣੀ, ਉਹਨਾਂ ਦੇ ਘਰ ਦੀਆਂ ਗੱਲਾਂ ਵੀ ਸੁਣੀਆਂ, ਉਹਨਾਂ ਦਾ। ਹਾਂ, ਅਸਲ ਗੱਲ ਇਹ ਵੀ ਕਿ ਤੁਹਾਨੂੰ ਲੱਕੀ ਡੀਅਰ ਸਾਹਿਬ ਦੇ ਨਾਂ ਦਾ ਨਹੀਂ ਪਤਾ ਅਸਲ ਕਿ ਇਹਨਾਂ ਦਾ ਅਸਲ ਨਾਂ ਕੀ ਹੈ। ਇਹਨਾਂ ਦਾ ਅਸਲ ਨਾਂ ਹੈ ਲਿਆਕਤ ਅਲੀ ਸਾਹਿਬ, ਤੇ ਪਿਆਰ ਨਾਲ ਨੂੰ ਲਿਆਕੂ ਕਹਿੰਦੇ ਨੇ। ਲਿਆਕੂ, ਲਿਆਕੂ, ਲਿਆਕਤ ਅਲੀ ਸਾਹਿਬ, ਲੱਕੀ ਡੀਅਰ ਔਰ ਸਰਦਾਰ ਕਮਾਲ ਨੂੰ ਇਜਾਜ਼ਤ ਦਿਓ। इंशाल्लाह फिर मुलाकात होएगी। अल्लाह हाफिज़। ਲਿਆਕੂ ਬੱਟ।